ਬਿਸਮਿਲ੍ਲਾਹਿਰਰਹਿਮਾनिर्रहीम ਤੇ अस्सलाम वालेकुम। 12 ਜੂਨ ਬੁੱਧ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਤੁਹਾਡੇ ਨਾਲ ਜਿਹੜੀਆਂ 5-7 ਗੱਲਾਂ ਸਾਂਝੀਆਂ ਕਰਨੀਆਂ ਨੇ, ਉਹਨਾਂ 'ਚੋਂ ਪਹਿਲੀ ਜਿਹੜੀ ਗੱਲ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਬੜੀ ਦੂਰ ਅੰਦੇਸ਼ੀ ਦੀ ਗੱਲ ਹੈ, ਸਿਆਣੀ ਗੱਲ ਹੈ ਤੇ ਡੂੰਘੀ ਗੱਲ ਹੈ। ਹਾਂਜੀ, ਮੈਂ ਗੱਲ ਕਰਨ ਡਿਆਂ ਜਨਾਬ ਨਈਮ ਬੁਖਾਰੀ ਸਾਹਿਬ ਦਾ ਜਿਹੜਾ ਪੈਗਾਮ ਹੈ ਪਾਕਿਸਤਾਨ ਦੀ ਮਿਲਟਰੀ ਇਸਟੈਬਲਿਸ਼ਮੈਂਟ ਦੇ ਨਾਲ। ਬੜੀ ਡੂੰਘੀ ਤੇ ਬੜੀ ਸਿਆਣੀ ਗੱਲ ਕੀਤੀ ਹੈ। ਨਈਮ ਬੁਖਾਰੀ ਸਾਹਿਬ ਨੂੰ ਖੈਰ ਕੌਣ ਨਹੀਂ ਜਾਣਦਾ, ਮੁਲਕ ਦੇ ਸਫੇ ਅਵਲ ਦੇ ਵਕੀਲ, ਤੇ ਉਸੇ ਤਰੀਕੇ ਨਾਲ ਟੈਲੀਵਿਜ਼ਨ ਤੇ PTV ਤੇ ਗਏ ਤੇ ਉੱਥੇ ਛਾ ਗਏ। ਤੇ ਮੇਰਾ ਖਿਆਲ ਹੈ ਇਸ ਮੁਲਕ ਦਾ ਬੱਚਾ ਅਗਰ ਕਿਸੇ ਹੋਰ ਨੂੰ ਨਹੀਂ ਜਾਣਦਾ ਤੇ ਨਈਮ ਬੁਖਾਰੀ ਸਾਹਿਬ ਨੂੰ ਜ਼ਰੂਰ ਜਾਣਦਾ। ਬੜੇ ਠੰਡੇ ਮਿੱਠੇ ਇਨਸਾਨ, ਚੋਟੀ ਦੇ ਵਕੀਲ, ਚੋਟੀ ਦੇ ਓਰੇਟਰ, ਮਤਲਬ ਕਿ ਜਿਹੜੇ ਕੰਮ ਦੇ ਵਿੱਚ ਵੀ ਹੱਥ ਪਾਇਆ ਰੱਬ ਨੇ ਉਹਨਾਂ ਨੂੰ ਢੇਰੋਂ ਢੇਰ ਇੱਜ਼ਤਾਂ ਵੀ ਦਿੱਤੀਆਂ ਤੇ ਕਾਮਯਾਬੀ ਵੀ ਦਿੱਤੀ। ਉਹ ਹੁਣ ਇਸ ਵੇਲੇ ਸਿਆਣੇ ਵੀ ਨੇ ਤੇ ਮੁਲਕ ਦੇ ਵਫਾਦਾਰ ਵੀ ਨੇ ਤੇ ਮੁਲਕ ਵਾਸਤੇ ਬਿਹਤਰ ਵੀ ਚਾਹੁੰਦੇ ਨੇ, ਵਧੀਆ ਵੀ ਚਾਹੁੰਦੇ ਨੇ। ਉਹਨਾਂ ਹੁਣ ਇੱਕ ਬੜਾ ਹੀ ਮਿੱਠਾ ਤੇ ਚੰਗਾ ਤੇ ਡੂੰਘਾ ਪੈਗਾਮ ਆਖੋ, ਸਲਾਹ ਆਖੋ, ਮਸ਼ਵਰਾ ਆਖੋ, ਉਹ ਪਾਕਿਸਤਾਨ ਦੀ ਮਿਲਟਰੀ ਇਸਟੈਬਲਿਸ਼ਮੈਂਟ ਨੂੰ ਦਿੱਤਾ। ਉਹਨਾਂ ਆਖਿਆ ਵੀ ਇਮਰਾਨ ਖਾਨ ਨੂੰ ਪਾਸੇ ਤੇ ਤੁਸੀਂ ਕਰ ਦਿੱਤਾ, ਉਹਦੀ ਪਾਰਟੀ ਵੀ ਚੰਗੀ ਭਲੀ ਚਲਦੀ ਪਾਰਟੀ, ਚਲਦੀ ਹਕੂਮਤ ਜਿਹੜੀ ਉਹ ਵੀ ਤੋੜ ਭੰਨ ਕੇ ਪਾਸੇ ਤੇ ਕਰ ਦਿੱਤੀ ਹੈ। ਆਵਾਮ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਉਹਨਾਂ ਆਖਿਆ ਵੀ ਉਹ ਫੌਜ, ਦੁਨੀਆ ਦੀ ਕੋਈ ਫੌਜ ਵੀ ਜਿਹਦੇ ਨਾਲ ਆਵਾਮ ਦਾ ਜਿਹੜੀ ਮੁਹੱਬਤ ਪਿਆਰ ਹੈ ਉਹ ਖ਼ਤਮ ਹੋ ਜਾਏ ਤੇ ਨਫ਼ਰਤ ਆ ਜਾਏ ਦਿਲਾਂ 'ਚ, ਉਹ ਫੌਜ ਉਸ ਮੁਲਕ ਦਾ ਦਫਾ ਨਹੀਂ ਕਰ ਸਕਦੀ। ਉਹਨਾਂ ਆਖਿਆ ਇਸ ਲਈ ਮੈਂ ਤੁਹਾਨੂੰ ਸਿਰਫ ਇੱਕੋ ਹੀ ਮਸ਼ਵਰਾ ਦੇਣਾ ਹੈ ਕਿ ਜੇ ਤੁਸੀਂ ਇਮਰਾਨ ਖਾਨ ਨੂੰ ਐਲੀਮੀਨੇਟ, ਉਹਨਾਂ ਲਫ਼ਜ਼ ਇਸਤੇਮਾਲ ਕੀਤਾ ਐਲੀਮੀਨੇਟ, ਖ਼ਤਮ ਕਰਨ ਦਾ। ਉਹਨਾਂ ਆਖਿਆ ਜੇ ਤੁਸੀਂ ਇਮਰਾਨ ਖਾਨ ਨੂੰ ਖ਼ਤਮ ਕਰਨ ਦਾ, ਫਿਰ ਉਹਨਾਂ ਫਿਜ਼ੀਕਲੀ ਆਖਿਆ, ਮਤਲਬ ਕਿ ਉਹਨਾਂ ਦੇ ਜਿਸਮ ਨੂੰ ਖ਼ਤਮ ਕਰਨ ਦਾ, ਮੀਨ ਉਹਨਾਂ ਨੂੰ ਜਾਨੋਂ ਮਾਰਨ ਦਾ ਅਗਰ ਤੁਸੀਂ ਫੈਸਲਾ ਕੀਤਾ, ਕਤਲ ਕਰਨ ਦਾ ਫੈਸਲਾ ਕੀਤਾ, ਤੇ ਉਹਨਾਂ ਆਖਿਆ ਫਿਰ ਇਹੋ ਜਿਹਾ ਇੰਤਸ਼ਾਰ ਫੈਲੇਗਾ ਜਿਹੜਾ ਨਾ ਤੁਸੀਂ ਪਹਿਲਾਂ ਕਿਤੇ ਵੇਖਿਆ ਹੋਏਗਾ ਤੇ ਨਾ ਤੁਸੀਂ ਉਹਨੂੰ ਸਾਂਭ ਸਕੋਗੇ। ਫਿਰ ਹਰ ਸ਼ੈ ਤੁਹਾਡੇ ਹੱਥੋਂ ਨਿਕਲ ਜਾਏਗੀ। ਇਸ ਲਈ ਉਹਨਾਂ ਆਖਿਆ ਵੀ ਇਮਰਾਨ ਖਾਨ ਨੇ ਕੋਈ ਐਸਾ ਜੁਰਮ ਨਹੀਂ ਜੇ ਕੀਤਾ, ਹਜੇ ਵੀ ਡੁੱਲਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ, ਹਲੇ ਵੀ ਹਰ ਸ਼ੈ ਨੂੰ ਸਾਂਭੋ, ਕੁੰਜੋ ਤੇ ਗਾਂ ਤੁਰੀਏ। ਇਹ ਛੋਟਾ ਜਿਹਾ ਕੋਈ 40-50 ਸੈਕਿੰਡ ਦਾ ਉਹਨਾਂ ਦਾ ਪੈਗਾਮ ਹੈ, ਇਹ ਤੁਹਾਨੂੰ ਸੁਣਾਈਏ। ਪਹਿਲੇ ਉਹਨਾਂ ਦੀ ਜ਼ੁਬਾਨੀ ਸੁਣੋ। ਮੇਰਾ ਖਿਆਲ ਇਦੋਂ ਚੰਗੀ ਗੱਲ ਸ਼ਾਇਦ ਹੀ ਪਿਛਲੇ 1 ਸਾਲ 'ਚ ਇਦੋਂ ਚੰਗੀ, ਇਦੋਂ ਜਾਮਿਆ, ਮੁਕੰਮਲ ਤੇ ਬਜਵੀਂ ਤੇ ਰਜਵੀਂ ਮੈਂ ਆਖਾਂਗਾ ਗੱਲ ਕਿਸੇ ਨੇ ਹਜੇ ਤੱਕ ਪਹਿਲਾਂ नहीं की थी। सुनो ध्यान नाल ते फिर अगली गल करने। सो इमरान खान को आपने एक्सटर्मिनेट करने की कोशिश की है। अगर आप उसको एलिमिनेट करेंगे फिजिकली, इसलिए वो खाना नहीं खाते जो आप देते हैं, वो गए खाना में आपने खाएंगे, तो आप इंतशार फैलाएंगे मुल्क में। वो इंतशार जो आपने देखा नहीं होगा। मुझे यकीन है, और मैं तो तारीख पढ़ता हूँ कि 10,000 लोगों पे गोली चल सकती है, 1 करोड़ पे नहीं चल सकती। रशिया ने स्टार्ट कर सके, वो पार्लियामेंट में टैंक आ गए थे, नहीं गोली चल सकी। मुझे एहसास है कि मेरी अफवाज मिडिल क्लास और लोअर मिडिल क्लास, और कोई गांव नहीं जहां से भर्ती नहीं हुआ वो बंदा उसमें, लेकिन अवाम की एक ताकत है, जब वो बढ़ जाए तो फिर इतने लोग कत्ल नहीं हो सकते, और होंगे तो इंटरनेशनल कोर्ट ऑफ जस्टिस जो है उसमें आपका नाम आएगा और आपको बुलाया जाएगा, और जो अगली रजीम आएगी आपको हवाले कर देंगे। इसलिए इमरान खान का वक्त है उसे रिहा कर दें। ये बहुत लोग भी कह रहे हैं, ये अवाम की आवाज भी है, और ज़बान खल्क को निकारा है खुदा समझ। आपके पास अभी भी वक्त है। हम लोग से, आप अफवाज पाकिस्तान से प्यार करते, बल्कि किताब है मैग्नन डिसाइड की, बड़ी मज़ेदार किताब है। एक हिस्सा लॉर्ड मैग्नन डिसाइड ने लिखा है, एक हिस्सा चौधरी एतजाज अहसन ने लिखा है, वाई इंडिया इज ए डेमोक्रेसी, वाई पाकिस्तान इज नॉट ए डेमोक्रेसी। उसमें एतजाज साहब लिखते कि हम अफवाज की इज्जत करते हैं, हम करते हैं और करना चाहते हैं और प्यार करते हैं आपसे, लेकिन ये ना करें, क्योंकि दी फ्लिप साइड ऑफ मोहब्बत
is nafrat. Flip side. ਸੁਣ ਲਿਆ ਜੇ ਨਹੀਂ ਬੁਖਾਰੀ ਸਾਹਿਬ ਨੇ ਕੀ ਆਖਿਆ। ਹੁਣ ਆਉਨੇ ਅਗਲੀ ਗੱਲ ਵਾਲੇ ਪਾਸੇ। ਅਗਲੀ ਖਬਰ ਹੈ ਜਨਾਬ ਕਿ ਕੱਲ੍ਹ ਇੱਕ ਨੋਟੀਫਿਕੇਸ਼ਨ ਹੋਇਆ। ਨੋਟੀਫਿਕੇਸ਼ਨ ਦੇ ਵਿੱਚ ਲੱਗਦਾ ਸਾਨੂੰ ਕਿ ਸਾਡੀ ਗਲਤੀ ਵੀ ਹੈ। ਤੁਹਾਨੂੰ ਪਤਾ ਹੈ ਕਿ ਮੈਂ ਕੋਈ 2 ਹਫ਼ਤੇ ਪਹਿਲਾਂ ਯੂਰਪ ਗਿਆ ਸਾਂ, ਉੱਥੇ ਕਈ ਮੁਲਕਾਂ ਦੇ ਵਿੱਚ ਮੁਜ਼ਾਹਰੇ ਕੀਤੇ। ਹੁਣ ਪਤਾ ਨਹੀਂ ਇਹ ਉਹ ਗੱਲ ਵਜ੍ਹਾ ਬਣੀ ਜਾਂ ਕੋਈ ਹੋਰ ਬਣੀ। ਜਿਹੜੇ ਲੋਕਾਂ ਨਾਲ ਮੇਰੀ ਗੱਲ ਹੋਈ ਉਹਨਾਂ ਤੇ ਆਖਿਆ ਵੀ ਇਹ ਉਹੀ ਵਜ੍ਹਾ ਬਣੀ। ਅੱਜ ਨਵਾਂ ਨੋਟੀਫਿਕੇਸ਼ਨ ਹੋਇਆ ਤੇ ਉਹਦੇ 'ਚ ਉਹਨਾਂ ਆਖਿਆ ਵੀ ਜਿਹੜਾ ਵੀ ਪਾਕਿਸਤਾਨੀ ਬਾਹਰ ਕਿਤੇ ਪਨਾਹ ਲੈਂਦਾ ਹੈ, ਅਸਾਈਲਮ ਲੈਂਦਾ ਹੈ, ਸਿਆਸੀ ਪਨਾਹ ਲੈਂਦਾ ਹੈ ਕਿਸੇ ਵੀ ਐਸੇ ਮਾਮਲੇ 'ਚ, ਉਹਦਾ ਜਿਹੜਾ ਪਾਸਪੋਰਟ ਹੈ ਉਹ ਕੈਂਸਲ ਕਰ ਦਿਆਂਗੇ, ਨਵਾਂ ਪਾਸਪੋਰਟ ਉਹਨੂੰ ਜਾਰੀ ਨਹੀਂ ਕਰਾਂਗੇ, ਅਤੇ ਅਗਰ ਉਹਦਾ ਪਾਸਪੋਰਟ ਐਕਸਪਾਇਰ ਹੋ ਗਿਆ ਤਾਂ ਉਹਨੂੰ ਰੀਨਿਊ ਨਹੀਂ ਕਰਕੇ ਦਿਆਂਗੇ। ਇਹ ਨੋਟੀਫਿਕੇਸ਼ਨ ਜਨਾਬ ਇੰਟੀਰੀਅਰ ਮਿਨਿਸਟਰੀ ਮੋਹਸਿਨ ਨਕਵੀ ਸਾਹਿਬ ਨੇ ਜਾਰੀ ਕਰ ਦਿੱਤਾ। ਅੱਛਾ, ਹੁਣ ਅਗਰ ਇਹ ਜਿਹੜਾ ਸਾਡੇ ਦੁੱਖੋਂ ਕੀਤਾ, ਮਤਲਬ ਮੇਰੇ ਦੁੱਖੋਂ, ਸਾਬਰ ਸ਼ਾਕਰ ਦੇ, ਮੋਹਿਤ ਪੀਰਜ਼ਾਦਾ ਦੇ, ਵਜਾਹਤ ਖਾਨ ਦੇ ਦੁੱਖੋਂ ਕੀਤਾ ਹੈ, ਅਤੇ ਫਿਰ ਸਾਡੇ 'ਤੇ ਨਾਂ ਲੈ ਕੇ ਸਿੱਧਾ ਸਾਡੇ ਪਾਸਪੋਰਟ ਬਲੌਕ ਕਰ ਦੇਣੇ ਸਨ, ਅਤੇ ਇਹ ਨੋਟੀਫਿਕੇਸ਼ਨ ਸਾਡੇ ਨਾਵਾਂ ਦੇ ਉੱਤੇ ਕੱਢ ਦੇਣਾ ਸੀ। ਇਹ ਮੈਂ ਕਿਉਂ ਆਖਣ ਡਿਆ? ਪਾਕਿਸਤਾਨ ਜਿਹੜੀ ਟੋਟਲ ਕਮਾਈ ਕਰਦਾ ਹੈ ਨਾ, ਤਕਰੀਬਨ ਜਦੋਂ ਸਾਡੀ ਹਕੂਮਤ ਸੀ ਇਮਰਾਨ ਖਾਨ ਦੀ, ਤੇ 60 ਅਰਬ ਕਰਦਾ ਸੀ। ਉਹ 60 ਅਰਬ ਦੇ ਵਿੱਚੋਂ 30 ਅਰਬ ਓਵਰਸੀਜ਼ ਪਾਕਿਸਤਾਨੀ ਕਮਾ ਕੇ ਘੱਲਦੇ ਸਨ, ਅਤੇ ਬਾਕੀ 30 ਅਰਬ ਜਿਹੜਾ ਉਹ ਤਕਰੀਬਨ 30 ਉਹ ਬਿਲੀਅਨ ਜਿਹੜੇ ਸਨ ਉਹ ਐਕਸਪੋਰਟ ਤੋਂ ਪਾਕਿਸਤਾਨ ਕਮਾਉਂਦਾ ਹੈ। ਹੁਣ ਪਾਕਿਸਤਾਨ ਜਿਹੜੀ ਐਕਸਪੋਰਟ ਕਰਦਾ ਨਾ, ਉਹ ਸਾਮੀ ਨਹੀਂ ਕਰਦਾ, ਮਤਲਬ ਕਿ ਨੈਟ ਐਕਸਪੋਰਟ ਨਹੀਂ ਹੈ ਉਹ ਐਕਸਪੋਰਟ ਦੇ ਵਿੱਚ ਵੀ ਇੰਪੋਰਟ ਕਰਨੀ ਪੈਂਦੀ। ਮਸਲਾ ਅਗਰ ਪਾਕਿਸਤਾਨ ਕੱਪੜਾ ਵੇਚਦਾ ਹੈ ਅਤੇ ਹੁਣ ਤਾਂ ਰੂੰ ਵੀ ਆਪਣੇ ਕੋਲੋਂ, ਕਾਟਨ ਵੀ ਕੋਲੋਂ ਪੂਰੀ ਨਹੀਂ ਹੁੰਦੀ, ਉਹ ਵੀ ਬਾਹਰੋਂ ਕਈ ਵਾਰੀ ਮੰਗਵਾਈ ਦੀ ਹੈ, ਧਾਗਾ ਬਾਹਰੋਂ ਮੰਗਵਾਈ ਦਾ, ਰੰਗ ਬਾਹਰੋਂ ਮੰਗਵਾਈ ਦੇ ਨੇ, ਡਾਇੰਗ ਦਾ ਹੋਰ ਪ੍ਰੋਸੈਸ ਦਾ ਸਮਾਨ ਬਾਹਰੋਂ ਮੰਗਵਾਈ ਦਾ, ਪੈਕੇਜਿੰਗ ਦੇ ਮਟੀਰੀਅਲ ਬਾਹਰੋਂ ਮੰਗਵਾਈ ਦੇ ਨੇ। ਮਤਲਬ ਉਹ ਜਿਹੜੀ 30 ਅਰਬ ਦੀ ਐਕਸਪੋਰਟ ਹੈ ਨਾ, ਉਹਦੇ ਵਿੱਚੋਂ ਸ਼ਾਇਦ ਸਾਫੀ ਐਕਸਪੋਰਟ ਜਿਹੜੀ ਹੈ ਨਾ, ਉਹ ਤਾਂ ਕੋਈ 20 ਅਰਬ ਰਹਿ ਜਾਏ, ਕਿਉਂਕਿ 10, 12, 15 ਅਰਬ ਤਾਂ ਪਹਿਲਾਂ ਸ਼ਾਵਾਂ ਬਾਹਰੋਂ ਮੰਗਵਾਈ ਦੀਆਂ ਨੇ ਅਤੇ ਫਿਰ ਐਕਸਪੋਰਟ ਕਰੀ ਦੀਆਂ ਨੇ। ਅਤੇ ਮਤਲਬ ਪਾਕਿਸਤਾਨ ਦੀ ਜਿਹੜੀ ਅਸਲ ਕਮਾਈ ਹੈ ਉਹ 45 ਅਰਬ ਡਾਲਰ ਜਿਹੜੀ ਹੈ ਨਾ, ਉਹ ਹੈ ਸੀ ਸਾਡੀ ਹਕੂਮਤ ਦੇ ਜ਼ਮਾਨੇ 'ਚ, ਅਤੇ ਉਸ ਵੇਲੇ ਅੱਜ ਉਸ ਤੋਂ ਵੀ ਘੱਟ ਹੈ, ਜ਼ਾਹਿਰ ਹੈ, ਤੁਹਾਨੂੰ ਪਤਾ। ਹੁਣ ਇਹਦਾ ਮਤਲਬ ਹੈ ਕਿ ਜਿਹੜਾ ਸਭ ਤੋਂ ਬਹੁਤਾ ਪੈਸਾ ਪਾਕਿਸਤਾਨੀਆਂ ਕੋਲ ਆ ਰਿਹਾ ਨਾ, ਜਾਂ ਪਾਕਿਸਤਾਨ 'ਚ ਆ ਰਿਹਾ, ਉਹ ਸਮੁੰਦਰ ਪਾਰ ਪਾਕਿਸਤਾਨੀ ਘੱਲਦੇ ਨੇ। ਹੁਣ ਇਹ 2 ਤਰ੍ਹਾਂ ਦੇ ਪਾਕਿਸਤਾਨੀ ਨੇ। ਇੱਕ ਪਾਕਿਸਤਾਨੀ ਤੇ ਜਿਹੜੇ ਅਮਰੀਕਾ ਆਏ ਨੇ, ਕਿਸੇ ਕੋਈ ਡਾਕਟਰ ਨੇ, ਇੰਜੀਨੀਅਰ ਨੇ, ਜਾਂ ਕਿਸੇ ਹੋਰ ਮੁਲਕਾਂ 'ਚ ਨੇ, ਇਹ 5% ਹੁੰਦੇ ਨੇ ਜ਼ਿਆਦਾ ਤੋਂ ਜ਼ਿਆਦਾ। 95% ਪਾਕਿਸਤਾਨੀ ਕਿਹੜੇ ਨੇ? ਜਿਹੜੇ ਮੁਲਕ ਨੂੰ ਧੱਕਾ ਲਾਉਣ ਡਏ ਨੇ, ਚਲਾਉਣ ਡਏ ਨੇ। ਉਹ ਕੋਈ ਟਰੱਕ ਚਲਾਉਣ ਡਿਆ ਦੁਬਈ ਦੇ ਵਿੱਚ ਵਿਚਾਰਾ, ਕੋਈ ਮਜ਼ਦੂਰੀ ਕਰਨ ਡਿਆ ਸਾਊਦੀ ਅਰਬ ਦੇ ਵਿੱਚ, ਕੋਈ ਲੱਕੜੀ ਦਾ ਕੰਮ ਕਰਨ ਡਿਆ, ਅਤੇ ਕੋਈ ਸੀਮਟ ਬਜਰੀ ਦੇ ਨਾਲ ਬਿਲਡਿੰਗਾਂ ਬਣਾ ਰਿਹਾ। ਮਤਲਬ ਜਾਨ ਮਾਰ ਕੇ, ਆਪਣਾ ਖੂਨ ਪਸੀਨਾ ਸਾੜ ਕੇ ਇਹ ਪਾਕਿਸਤਾਨ ਦਾ ਅਤੇ ਆਪਣੇ ਘਰ ਦਾ ਚੁੱਲ੍ਹਾ ਚਲਾਉਣ ਡਏ ਨੇ। ਹੁਣ ਇਹਨਾਂ ਸਾਰਿਆਂ ਦੇ ਵਿੱਚੋਂ ਸਭ ਤੋਂ ਵੱਡਾ ਨੰਬਰ ਜਿਹੜਾ ਇਸ ਵੇਲੇ ਰੁਪਈਏ ਘੱਲਣ 'ਚ ਵੀ, ਕਮਾਉਣ 'ਚ ਵੀ, ਉਹ ਮੈਂ ਦੱਸਣਾ ਤੁਹਾਨੂੰ ਬਾਅਦ 'ਚ ਕਿਵੇਂ, ਉਹ ਯੂਰਪ ਦੇ ਵਿੱਚ ਜਿਹੜੇ ਪਾਕਿਸਤਾਨੀ ਨੇ, ਉਹ ਯੂਰਪ 'ਚ ਕਿਵੇਂ ਅੱਪੜਦੇ ਨੇ ਤੁਹਾਨੂੰ ਪਤਾ ਹੀ ਹੈ। ਵੀਜ਼ਿਆਂ ਦਾ ਹਾਲ ਤੇ ਅੱਜ ਦੀ ਖਬਰ ਹੈ ਵੀ ਜਿਹੜੀ ਬਰਤਾਨੀਆ ਦੀ ਅੰਬੈਸੀ ਹੈ ਨਾ ਪਾਕਿਸਤਾਨ 'ਚ, UK ਦੀ, ਉਹ 40%, ਪਹਿਲਾਂ ਉੱਥੇ ਮਾੜਾ ਬੰਦਾ ਤਾਂ ਵੀਜ਼ਾ ਅਪਲਾਈ ਨਹੀਂ ਕਰਦਾ ਨਾ, ਉਹੀ ਕਰਦਾ ਜਿਹਨੂੰ ਲੱਗਦਾ ਵੀ ਉਹਨੂੰ ਲੱਭ ਜਾਣਾ ਵੀਜ਼ਾ। ਉਹ ਜਿਨ੍ਹਾਂ ਨੂੰ ਲੱਗਦਾ ਨਾ ਵੀ ਉਹਨਾਂ ਨੂੰ ਲੱਭ ਜਾਣਾ, ਉਹ 'ਚੋਂ ਵੀ 40% ਵੀਜ਼ੇ ਰਿਜੈਕਟ ਕਰ ਦਿੰਦੇ ਨੇ। 100 ਬੰਦਾ ਅਪਲਾਈ ਕਰਦਾ, ਸਿਰਫ 60 ਨੂੰ ਦਿੰਦੇ ਨੇ। ਉਹ 60 ਕਿਹੜੇ ਨੇ? ਉਹਨਾਂ ਦੀਆਂ ਜਿਹੜੀਆਂ ਰਿਕੁਆਇਰਮੈਂਟਾਂ ਨੇ ਉਹ ਤੁਸੀਂ ਆਪ ਹੀ ਸੋਚ ਸਕਦੇ ਹੋ ਵੀ ਕੌਣ ਪੂਰੀਆਂ ਕਰਦਾ। ਉਹ ਜਿਹੜੇ ਸਾਰੇ ਸੋਚਦੇ ਨਾ ਵੀ ਅਸੀਂ ਪੂਰੀ ਕਰਨੇ, ਉਹਨਾਂ 'ਚ ਵੀ 40% ਨੂੰ ਰਿਜੈਕਟ ਕਰਦੇ ਨੇ। 5 ਤੋਂ 5.5 ਮਿਲੀਅਨ ਪਾਊਂਡ ਜਿਹੜਾ ਉਹਨਾਂ 1 ਸਾਲ ਦੇ ਵਿੱਚ ਉਹਨਾਂ ਵੀਜ਼ਿਆਂ ਤੋਂ ਕਮਾਇਆ, ਜਿਹੜੇ ਰਿਜੈਕਟ ਕਰਕੇ ਪਰਾਂ ਮਾਰਦੇ ਨੇ ਬਰਤਾਨੀਆ ਦੀ ਅੰਬੈਸੀ। ਮਤਲਬ ਉਹਨਾਂ ਵਾਸਤੇ ਤਾਂ ਪੈਸੇ ਕਮਾਉਣ ਦੀ ਮਸ਼ੀਨ ਲੱਗੀ ਹੈ, ਵੀਜ਼ੇ ਤੁਹਾਨੂੰ ਦੇਣ ਨਾ ਦੇਣ ਪੈਸੇ ਕਮਾਈ ਜਾਂਦੇ ਨੇ, ਅਤੇ ਫੀਸ ਉਹਨਾਂ ਦੀ ਨਾਨ ਰਿਫੰਡੇਬਲ ਹੈ। ਮਤਲਬ ਕੋਈ 2.5-3 ਲੱਖ ਰੁਪਈਆ ਉਹਨਾਂ ਦੇ 5 ਸਾਲ ਦੇ ਵੀਜ਼ੇ ਦੀ ਫੀਸ ਹੈ ਵਿਜ਼ਿਟ ਦੀ। ਅਤੇ ਅਮਰੀਕਾ ਦਾ ਜਿਹੜਾ ਵਿਜ਼ਿਟ ਵੀਜ਼ਾ ਉਹ $100-150 ਦਾ 5 ਸਾਲ ਦਾ, ਅਤੇ $100-150 ਦਾ ਮਤਲਬ ਤੁਸੀਂ ਆਪ ਹੀ ਸਮਝਦੇ ਹੋ ਵੀ 40-50 ਹਜ਼ਾਰ ਰੁਪਈਏ ਦਾ। ਅਤੇ ਉਹਨਾਂ ਦਾ ਜਿਹੜਾ ਉਹ 2.5-3 ਲੱਖ ਰੁਪਈਏ ਦਾ UK ਦਾ। ਇੰਝ ਹੀ ਲੱਗਦਾ ਜਿਵੇਂ UK ਹੀ ਵੇਚ ਦਿੰਦੇ ਨੇ, ਬੰਦੇ ਨੂੰ ਵੀਜ਼ਾ ਨਹੀਂ ਦਿੰਦੇ। ਬਹਰਹਾਲ ਮੁਖਤਸਰ ਗੱਲ ਇਹ ਹੈ ਵੀ ਇਹ ਪਾਕਿਸਤਾਨੀਆਂ ਨੂੰ ਵੀਜ਼ੇ ਨਹੀਂ ਲੱਭਦੇ। ਇਹ ਕੋਈ ਕੰਟੇਨਰਾਂ 'ਚ ਬਹਿੰਦਾ ਹੈ, ਕੋਈ ਉਹ ਜਿਹਨੂੰ ਡੰਕੀ ਜਾਂਦੇ ਨੇ ਉਹ ਲਾ ਕੇ, ਕੋਈ ਇੱਥੋਂ ਪਹਿਲਾਂ ਤਾਂ ਟਰੱਕਾਂ ਦੇ ਵਿੱਚ ਅਤੇ ਬੱਸਾਂ 'ਚ, ਅਤੇ ਪਤਾ ਨਹੀਂ ਕਿਵੇਂ ਸਹਿਰਾਵਾਂ 'ਚੋਂ ਤੁਰ ਕੇ ਅਤੇ ਇਰਾਨ ਅੱਪੜਦੇ ਨੇ। ਬਾਰਡਰ 'ਤੇ ਫੜੇ ਜਾਣ 'ਤੇ ਕਈ ਵਾਰੀ ਉੱਥੇ ਗੋਲੀ ਵੱਜ ਜਾਂਦੀ ਹੈ, ਉੱਥੋਂ ਲਾਸ਼ਾਂ ਘਰ ਆ ਜਾਂਦੀਆਂ ਨੇ। ਜਾਂ ਤੁਹਾਨੂੰ ਪਤਾ ਹੀ ਹੈ ਵੀ ਸ਼ਨਾਖਤੀ ਕਾਰਡ ਵੇਖ ਕੇ ਅਤੇ ਬਲੋਚਿਸਤਾਨ 'ਚ ਹੀ ਗੋਲੀਆਂ ਮਾਰ ਕੇ ਮਾਰ ਦਿੰਦੇ ਨੇ ਕਈ ਵਾਰੀ ਬੰਦਿਆਂ ਨੂੰ। ਉਦੋਂ ਗਾਂਹ ਨਿਕਲ ਗਏ ਅਤੇ ਇਰਾਨ 'ਚ ਫੱਦੇ ਗਏ ਅਤੇ ਉੱਥੇ ਫੜਕਾਏ ਗਏ। ਉਦੋਂ ਗਾਂਹ ਗਏ ਅਤੇ ਜੇ ਤੁਰਕੀ 'ਚ ਫੜੇ ਗਏ ਬਾਰਡਰ 'ਤੇ ਉੱਥੇ ਫੜਕਾਏ ਗਏ। ਅਤੇ ਜੇ ਰੱਬ ਦਾ ਨਾਂ ਲੈ ਕੇ ਅੱਪੜ ਗਏ ਤੁਰਕੀ, ਅਤੇ ਫਿਰ ਉੱਥੇ ਬਹਿ ਜਾਂਦੇ ਨੇ।
ਇਹ ਸਾਰਾ ਸਫ਼ਰ ਜਿਹੜਾ ਦਰਮਿਆਨ 'ਚ ਈਰਾਨ ਤੁਰਕੀ ਦਾ ਕੰਟੇਨਰਾਂ 'ਚ ਬੰਦ ਹੋ ਕੇ, ਕਈ ਵਾਰੀ ਕੰਟੇਨਰ 'ਚ ਸਾਹ ਘੁੱਟ ਕੇ ਮਰ ਜਾਂਦੇ ਨੇ, ਉੱਥੇ ਅੱਪੜਦੇ ਨੇ। ਅਤੇ ਉੱਥੇ ਛੋਟੀ ਜਿਹੀ ਕਸ਼ਤੀ ਜਿਹਦੇ ਵਿੱਚ 20 40 50 ਬੰਦੇ ਬਹਿ ਸਕਦੇ ਨੇ, ਉਹ 'ਚ 500 ਬੰਦਾ ਬਹਿ ਜਾਂਦਾ ਇੱਕ ਦੂਜੇ ਦੇ ਉੱਤੇ। ਉਹ ਸਮੁੰਦਰ 'ਚ ਤੁਸੀਂ ਵੇਖਿਆ ਹੀ ਸੀ ਪਿਛਲੇ ਦਿਨਾਂ 'ਚ ਵੀ, ਪਾਕਿਸਤਾਨੀ ਕਿੰਨੇ ਸਾਰੇ ਪਾਕਿਸਤਾਨੀ ਜਾਮ ਬਾਕ ਹੋਏ, ਕਸ਼ਤੀ ਡੁੱਬ ਗਈ ਸੀ। ਉਹ ਕਿਉਂਕਿ ਨੰਬਰ ਵੱਡਾ ਸੀ ਤੇ ਖਬਰ ਆਈ, ਵਰਨਾ ਕਸ਼ਤੀਆਂ ਤਾਂ ਰੋਜ਼ ਹੀ ਡੁੱਬਦੀਆਂ ਨੇ, ਕਿਤੇ 10 ਮਰ ਗਏ ਵਿਚਾਰੇ ਤੇ ਕਿਤੇ 20 ਮਰ ਗਏ। ਇਹ ਸਾਰੇ ਜਿਸ ਵੇਲੇ ਯੂਰਪ ਦੇ ਮਤਲਬ ਅੱਪੜਦੇ ਨੇ ਆਪਣੀ ਜ਼ਿੰਦਗੀ ਨੂੰ ਸਮੁੰਦਰ ਦੀਆਂ ਲਹਿਰਾਂ ਦੇ ਹਵਾਲੇ ਕਰਕੇ, ਪਿੱਛੋਂ ਗੁਰਬਤ, ਭੁੱਖ, ਅਫਲਾਸ, ਸ਼ੌਕ ਨਾਲ ਕੋਈ ਨਹੀਂ ਜਾਂਦਾ। ਮਾਂ ਦੀਆਂ ਪੱਕੀਆਂ ਛੱਡ ਕੇ ਛਾਬੀ ਤੋਂ ਕੋਈ ਸ਼ੌਕ ਨਾਲ ਪਰਦੇਸ ਨਹੀਂ ਕੱਟਦਾ। ਪਰਦੇਸ ਮਜਬੂਰੀਆਂ ਨਾਲ ਕੱਟਣੀਆਂ ਪੈਂਦੇ ਨੇ। ਪੁੱਛੋ ਉਹਨਾਂ ਮਾਵਾਂ ਨੂੰ ਜਿਹੜੀਆਂ ਪਿੱਛੇ ਬੈਠੀਆਂ ਨੇ, ਜਿਨ੍ਹਾਂ ਦੇ ਪੁੱਤਰ ਪਰਦੇਸ ਕੱਟਣ ਡਏ ਨੇ, ਜਾਂ ਪੁੱਛੋ ਉਹਨਾਂ ਪੁੱਤਰਾਂ ਕੋਲੋਂ ਜਾਂ ਉਹਨਾਂ ਪਿਓਆਂ ਕੋਲੋਂ ਜਿਨ੍ਹਾਂ ਦੇ ਬੱਚੇ ਪਿੱਛੇ ਬੈਠੇ ਨੇ ਤੇ ਉਹ ਪਰਦੇਸ ਕੱਟਣ ਡਏ ਨੇ। ਉਹ ਜਦੋਂ ਅੱਪੜਦੇ ਨੇ ਤੇ ਉੱਥੇ ਉਹਨਾਂ ਦੇ ਕੋਈ ਵੀਜ਼ੇ ਲੈ ਕੇ ਤੇ ਕੋਈ ਨਹੀਂ ਬੈਠਾ ਉਹਨਾਂ ਵਾਸਤੇ, ਵੀ ਉਹ ਜਿਹੜੇ ਵਿਚਾਰੇ ਨੇ ਉੱਥੇ ਅੱਪੜ ਗਏ ਨੇ ਤੇ ਉਹਨਾਂ ਵਾਸਤੇ ਜਨਾਬ ਗੂਗਲ ਤੇ ਮਾਈਕਰੋਸਾਫਟ ਤੇ ਫਲਾਨੀ ਕੰਪਨੀ ਨੌਕਰੀਆਂ, ਉਹ ਮਜ਼ਦੂਰੀਆਂ ਕਰਦੇ ਨੇ ਉੱਥੇ। ਕੋਈ ਅਸਾਈਲਮ ਲੈਂਦਾ, ਕੋਈ ਉੱਥੇ ਸਿਆਸੀ ਪਨਾਹ ਲੈਂਦਾ, ਉੱਥੋਂ ਫਿਰ ਵੀਜ਼ੇ ਲੈਂਦੇ ਨੇ। ਕੋਈ ਆਂਦਾ ਜੀ ਮੈਂ ਫਲਾਨਾ ਸੈਕਟ ਹੈ, ਮੇਰਾ ਫਲਾਨਾ ਫਿਕਾ ਹੈ, ਉਹਦੀ ਵਜ੍ਹਾ ਤੋਂ ਮੇਰੀ ਜਾਨ ਜਿਹੜੀ ਉੱਥੇ ਅਜ਼ਾਬ 'ਚ ਹੈ। ਕੋਈ ਹੋਰ ਬਹਾਨਾ ਕਰਦਾ, ਕਿਸੇ ਵੀ ਤਰੀਕੇ ਨਾਲ ਪੇਟ ਦੀ ਅੱਗ ਬੁਝਾਉਣ ਨਾਲ ਝੂਠ ਸੱਚ ਬੋਲ ਕੇ ਉੱਥੇ ਕਾਗਜ਼ ਸਿੱਧੇ ਕਰਾਉਂਦੇ ਨੇ। ਫਿਰ ਉਹਨਾਂ ਨੂੰ 5-10 ਸਾਲ ਲੱਗ ਜਾਂਦੇ ਨੇ ਪਾਸਪੋਰਟ ਲੱਭਦਿਆਂ। ਅਤੇ ਹੁਣ ਜੇ ਤੁਸੀਂ GT ਰੋਡ ਵੇਖੋ, ਸਾਰਾ ਗੁਜਰਾਤ ਵੇਖੋ, ਮੰਡੀ ਬਹਾਉਦੀਨ ਵੇਖੋ, ਇਹ ਸਾਰਾ ਇਲਾਕਾ ਵੇਖੋ ਵੀ ਇਹ ਓਵਰਸੀਜ਼ ਪਾਕਿਸਤਾਨੀਆਂ ਨੇ ਇਹਨੂੰ ਚਾਂਦੀ ਤੋਂ ਸੋਨਾ ਕਰ ਦਿੱਤਾ ਨਾ। ਇੰਨਾ ਪੈਸਾ ਕਮਾ ਕੇ ਵਾਪਸ ਲਿਆਏ ਨੇ, ਸਾਰੀ ਇਨਵੈਸਟਮੈਂਟ ਪਾਕਿਸਤਾਨ ਲੈ ਕੇ ਆਉਂਦੇ ਨੇ। ਅਤੇ ਅੱਜ ਉਹਨਾਂ ਅਗਲਿਆਂ ਫੈਸਲਾ ਕੀਤਾ ਵੀ ਇਹਨਾਂ ਨੂੰ ਪਾਸਪੋਰਟ ਜਾਰੀ ਨਹੀਂ ਕਰਨੇ। ਜਿਹਨੇ ਬਾਹਰ ਅਸਾਈਲਮ ਜਾਂ ਸਿਆਸੀ ਪਨਾਹ ਲਈ ਹੈ ਉਹਨੂੰ ਪਾਸਪੋਰਟ ਜਾਰੀ ਨਹੀਂ ਕਰਨੇ। ਉਹ ਮੂਰਖੋ, ਜੇ ਗੁੱਸਾ ਸਾਡੇ ਨਾਂ ਲੈ ਕੇ ਸਾਡੇ ਕੈਂਸਲ ਕਰ ਦਿਓ। ਸਾਡੀ ਵਜ੍ਹਾ ਤੋਂ ਪੂਰੀ ਦੁਨੀਆ ਦੇ ਉੱਤੇ ਕਿਉਂ ਇਹ ਅਜ਼ਾਬ ਲਿਆ ਦਿੱਤਾ ਜੇ? ਇਹ ਪਾਕਿਸਤਾਨੀ ਤੇ ਆਪਣਾ ਪੇਟ ਕੱਟ ਕੇ ਇਹਨਾਂ ਅਜ਼ਾਬਾਂ ਦੇ ਵਿੱਚੋਂ ਲੰਘ ਕੇ ਤੇ ਪਾਕਿਸਤਾਨ ਦਾ ਜਿਹੜਾ ਪਹੀਆ ਧੱਕਣ ਡਏ ਨੇ ਤੇ ਆਪਣੇ ਘਰਾਂ ਦਾ ਧੱਕਣ ਡਏ ਨੇ। ਕੁਝ ਖਿਆਲ ਕਰੋ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਏਸ਼ੀਆ ਆਪਣਾ ਨਿਕੀਆ ਏਸ਼ੀਆ ਜਿਹੜਾ ਨਾ ਜੀ, ਇਹ ਇੱਕ ਅਖਬਾਰ ਹੈ ਔਰ ਇਹ ਜਾਪਾਨ ਦਾ। ਉਹਦੇ ਵਿੱਚ ਇੱਕ ਖਬਰ ਹੈ। ਉਹ ਖਬਰ ਇਹ ਹੈ ਕਿ ਜੀ ਪਾਕਿਸਤਾਨ ਖਾਲੀ ਹੱਥ ਆਇਆ ਉੱਥੋਂ, ਚਾਈਨਾ ਤੋਂ। ਉਹਨਾਂ ਕੋਈ ਸ਼ਹਿ ਨਹੀਂ ਦਿੱਤੀ ਅਤੇ ਨਾਲ ਉਹਨਾਂ ਡਾਂਡ ਡਪਟ ਕੀਤੀ ਹੈ। ਉਹਨਾਂ ਆਖਿਆ ਤੁਹਾਨੂੰ ਕੋਈ ਇਨਵੈਸਟਮੈਂਟ ਨਹੀਂ ਫਿਲਹਾਲ ਅਸੀਂ ਦੇਣੀ, ਜੋ ਤੁਸੀਂ ਮੁਲਕ ਦੇ ਵਿੱਚ ਸ਼ੁਰੂ ਕੀਤਾ ਸਾਰੀ ਬੇਸ਼ਰਮੀ ਉਹਨੂੰ ਪਹਿਲਾਂ ਦੂਰ ਕਰੋ, ਉੱਥੇ ਹਾਲਾਤ ਠੀਕ ਕਰੋ ਮੁਲਕ ਦੇ, ਤੇ ਫਿਰ ਕਰਾਂਗੇ। ਖਾਲੀ ਹੱਥ ਆਉਣਾ ਪਿਆ। ਅਤੇ CPEC 'ਤੇ ਜਿਹੜਾ ਕੰਮ ਹੈ ਉਹ ਵੀ ਢੋਂਗ ਹੈ, ਫਰਾਡ ਉਹਨਾਂ ਨਾਲ ਕਰ ਰਹੇ ਨੇ, ਉਹਨਾਂ ਨੂੰ ਸਮਝ ਆ ਗਈ ਹੈ। ਅਤੇ ਉਹਨਾਂ ਆਖਿਆ ਵੀ ਤੁਸੀਂ CPEC 'ਤੇ ਵੀ ਕੋਈ ਕੰਮ ਕਰਨ 'ਚ ਇੰਟਰਸਟਿਡ ਨਹੀਂ। ਉਹਨਾਂ ਕੋਈ ਪੈਸਾ ਪੂਸਾ ਦੇਣ 'ਤੇ ਉਹਨਾਂ ਨੇ ਜਿਹੜਾ ਨਾ ਜੀ ਉਹ ਹਾਮੀ ਨਹੀਂ ਭਰੀ। ਅੱਛਾ ਜੀ, ਜਿਹੜੀ ਅਗਲੀ ਖਬਰ ਹੈ ਉਹ ਰਊਫ ਕਲਾਸਰਾ ਸਾਹਿਬ ਨੇ ਤੁਹਾਨੂੰ 2-4 ਦਿਨ ਪਹਿਲਾਂ ਦੱਸਿਆ ਸੀ, ਚੇਤਾ ਕਰੋ। ਔਰ ਉਹਨਾਂ ਇਹ ਦੱਸਿਆ ਸੀ ਕਿ ਉਹਨਾਂ ਦੀ ਇੱਕ ਰਿਸ਼ਤੇਦਾਰ ਖਾਤੂਨ ਆਈ ਸੀ ਜਿਹੜੀ ਇਹ ਸਮਝਦੀ ਸੀ ਵੀ ਆ ਜਿਹੜੇ ਸੋਲਰ ਪੈਨਲ ਨੇ ਜਿਨ੍ਹਾਂ ਤੋਂ ਅਸੀਂ ਬਿਜਲੀ ਬਣਾਉਂਦੇ, ਤੁਹਾਨੂੰ ਪਤਾ ਸੂਰਜ ਦੀਆਂ ਛਾਵਾਂ ਨਾਲ, ਇਹਨਾਂ ਦੀ ਵਜ੍ਹਾ ਤੋਂ ਗਰਮੀ ਬਹੁਤ ਜ਼ਿਆਦਾ ਜਿਹੜੀ ਵੱਧ ਰਹੀ ਹੈ, ਕਿਉਂਕਿ ਸੂਰਜ ਨੂੰ ਆਪਣੇ ਵੱਲ ਨੂੰ ਖਿੱਚਦੀਆਂ ਨੇ ਪਲੇਟਾਂ ਜਿਹੜੀਆਂ ਲੱਗੀਆਂ ਨੇ ਸੋਲਰ ਦੀਆਂ, ਅਤੇ ਉਹਦੇ ਨਾਲ ਗਰਮੀ ਵੀ ਵੱਧਦੀ ਹੈ ਅਤੇ ਸੂਰਜ ਵੀ ਜ਼ਮੀਨ ਵਾਲੇ ਪਾਸੇ ਨੂੰ ਆਉਂਦਾ। ਕਲਾਸਰਾ ਸਾਹਿਬ ਨੇ ਦੱਸਿਆ ਸੀ। ਇਹ ਗਿਆਨ ਕਲਾਸਰਾ ਸਾਹਿਬ ਦਾ ਕਿਤੇ ਇੰਡੀਆ ਵੀ ਪਹੁੰਚ ਗਿਆ। ਅਤੇ ਹੁਣ ਖਬਰ ਹੈ ਕਿ ਭਾਰਤ ਦੇ ਵਿੱਚ ਇੱਕ ਪੰਡਤ, ਅੱਛਾ ਜੀ ਇਹ ਪੰਜਾਬੀ 'ਚ ਅਸੀਂ ਨਾ ਭਾਰਤ ਨੂੰ ਭਾਰਤ ਵੀ ਆਖਦੇ ਹਾਂ, ਇਹ ਭਾਰਤ ਦੇ ਵਿੱਚ ਇੱਕ ਪੰਡਤ ਸਾਹਿਬ ਜਿਹੜੇ ਨੇ ਉਹਨਾਂ ਆਖਿਆ ਜੀ ਕਿ ਆਵਾਮ ਨੂੰ ਕਿ ਸੋਲਰ ਜਿਹੜਾ ਪੈਨਲ ਹੈ ਨਾ, ਇਹ ਜਿਹੜਾ ਨਾ ਮਜ਼ਹਬੀ ਤੌਰ 'ਤੇ ਬੜੀ ਖਤਰਨਾਕ ਚੀਜ਼ ਹੈ। ਔਰ ਉਹਨਾਂ ਦਾ ਕਹਿਣਾ ਹੈ ਕਿ ਇਹ ਸੂਰਜ ਦੇਵਤਾ ਜਿਹੜਾ ਹੈ ਨਾ ਉਹਨੂੰ ਇਹ ਪਰੇਸ਼ਾਨ ਕਰ ਰਿਹਾ, ਅਤੇ ਸੂਰਜ ਦੇਵਤਾ ਅਗਰ ਸਾਡੇ ਤੋਂ ਨਾਰਾਜ਼ ਹੋ ਗਿਆ ਤਾਂ ਕੰਮ ਖਰਾਬ ਹੋਏਗਾ। ਅਤੇ ਉਹਦੇ ਜਿਹੜੇ ਫਾਲੋਅਰ ਸਨ, ਉਹਦੇ ਜਿਹੜੇ ਉਹਨੂੰ ਮੰਨਣ ਵਾਲੇ ਸਨ, ਉਹਨਾਂ ਜਨਾਬ ਸੋਲਰ ਪਲੇਟਾਂ 'ਤੇ ਹਮਲਾ ਕਰਕੇ ਅਤੇ ਸੋਲਰ ਪਲੇਟਾਂ ਭੰਨ ਤੋੜ ਛੱਡੀਆਂ। ਹੁਣ ਪਤਾ ਨਹੀਂ ਕਿ ਇਹ ਰਊਫ ਕਲਾਸਰਾ ਸਾਹਿਬ ਦਾ ਜਿਹੜਾ ਤਜੀਆ ਸੀ ਉਹਨਾਂ ਤੱਕ ਪਹੁੰਚਿਆ, ਪੰਡਤ ਸਾਹਿਬ ਤੱਕ, ਜਾਂ ਉਹ ਆਪ ਹੀ ਰਊਫ ਕਲਾਸਰਾ ਸਾਹਿਬ ਤਰ੍ਹਾਂ ਉਹ ਵੀ ਮਾਹਿਰ ਆਦਮੀ ਨੇ, ਤੁਹਾਨੂੰ ਮੈਨੂੰ ਨਹੀਂ ਪਤਾ ਵੀ ਉਹਨਾਂ ਆਪ ਹੀ ਬਣਾਇਆ ਉਹਨਾਂ ਨੇ ਇਹ ਤਜੀਆ ਜਾਂ ਉਹਨਾਂ ਤੱਕ ਇਹ ਪਹੁੰਚਿਆ, ਇਹ ਮੈਨੂੰ ਨਹੀਂ ਪਤਾ, ਪਰ ਇਹ ਉੱਥੇ ਕੰਮ ਹੋਇਆ। ਅੱਛਾ ਜੀ, ਸ਼ੌਕਤ ਬਸਰਾ ਸਾਹਿਬ ਨੇ ਕਿਹਾ ਵੀ ਇਹ ਫਾਰਮ 47 ਦੀ ਹਕੂਮਤ ਹੈ। ਅੱਜ ਅਗਰ ਇਹਨਾਂ ਦੇ ਫਾਰਮ 45 ਚੈੱਕ ਹੋ ਜਾਣ ਔਰ ਇਹਨਾਂ ਦੇ ਸਿਰ ਤੋਂ ਹੱਥ ਜਿਹੜਾ ਚੌਧਰੀ ਨਿਜ਼ਾਮੁਦੀਨ ਚੁੱਕ ਲੈ, ਅਤੇ ਇਹ ਚੰਦ ਘੰਟੇ ਦੀ ਮਹਿਮਾਨ ਹੋਏਗੀ ਹਕੂਮਤ, ਇਹ ਚੰਦ ਦਿਨਾਂ ਦੀ ਵੀ ਨਹੀਂ ਹੋਏਗੀ, ਇਹਨਾਂ ਦੇ ਪੱਲੇ ਕੁਛ ਨਹੀਂ ਰਹਿ ਜਾਏਗਾ। ਅੱਛਾ ਜੀ, ਇਸ ਤੋਂ ਬਾਅਦ ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਚਿੱਠੀ ਪੱਤਰ ਸਾਹਮਣੇ ਰੱਖਣੇ ਨੇ। ਇਹ AZ6681 ਇਹ ਇਹਨਾਂ ਦਾ ਅਕਾਊਂਟ ਹੈ ਜੀ। ਇਹਨਾਂ ਪਹਿਲਾਂ ਕੌਮੈਂਟ ਕੀਤਾ ਇਹਨਾਂ ਕਿ ਗਿੱਲ ਸਾਹਿਬ ਫਾਇਰਵਾਲ ਦਾ ਮੂੰਹ ਤੁਹਾਡੇ ਵੀਲੌਗ ਵੱਲ ਹੋ ਗਿਆ, 7 ਘੰਟੇ ਬਾਅਦ ਤੁਹਾਡੇ ਵੀਲੌਗ ਦੀ ਆਵਾਜ਼ ਹੀ ਨਹੀਂ ਆ ਰਹੀ ਸੀ, VPN ਲਾ ਕੇ ਸੁਣਨਾ ਪਿਆ। ਉਹਨਾਂ ਇਹ ਆਖਿਆ ਵੀ ਉਹ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ 20 ਅਰਬ ਪਹਿਲਾਂ ਲਾਇਆ ਸੀ,
20 ਅਰਬ ਹੁਣ ਹੋਰ ਲਾ ਦਿੱਤਾ ਹੈ। ਅਤੇ ਉਹਨਾਂ ਉਹ ਫਾਇਰਵਾਲ ਖਰੀਦੀ ਹੈ ਜਿਹਦੇ ਨਾਲ ਉਹ ਸਾਡੇ ਵੀਲੌਗ ਜਾਂ ਦੂਜਿਆਂ ਸਾਰਿਆਂ ਦੇ ਵੀਲੌਗ ਜਾਂ ਜਿਹੜਾ ਵੀ ਕੰਮ YouTube ਦੇ ਉੱਤੇ ਜਾਂ ਸੋਸ਼ਲ ਮੀਡੀਆ 'ਤੇ ਡੱਕਣਾ ਉਹਨੂੰ ਉਹ ਡੱਕ ਸਕਦੇ ਨੇ। ਉਹ ਕਹਿੰਦੇ ਨੇ ਕਿ ਇਹਦਾ ਮੂੰਹ ਉਹਨਾਂ ਨੇ ਜਿਹੜਾ ਨਾ ਉਹ ਉਧਰ ਨੂੰ ਕਰਤਾ। ਅਤੇ ਜਨਾਬ ਤੁਸੀਂ ਫਿਰ ਇਹ ਕੰਮ ਕਰੋ ਵੀ ਇਹਦਾ ਲਿੰਕ ਜ਼ਿਆਦਾ ਸ਼ੇਅਰ ਕਰਿਆ ਕਰੋ ਤਾਂ ਕਿ ਤੁਸੀਂ ਮੂੰਹ ਜਿਹੜਾ ਨਾ ਉਹਦਾ ਜਿਹੜਾ ਫਾਇਰਵਾਲ ਹੈ ਉਹਦਾ ਮੂੰਹ ਕਿਸੇ ਹੋਰ ਨੂੰ, ਜਿਵੇਂ ਪੱਖੇ ਦਾ ਮੂੰਹ ਫੜ ਕੇ ਪਰਾਂ ਨੂੰ ਕਰ ਦੇਈਦਾ, ਅਤੇ ਤੁਸੀਂ ਮੇਰਾ ਵੀਰ ਜਿਹੜਾ ਜਦੋਂ ਲਿੰਕ ਸ਼ੇਅਰ ਕਰੋਗੇ ਤਾਂ ਆਪੇ ਰੱਬ ਕਰੇਗਾ ਉਹਦਾ ਮੂੰਹ ਪਰਾਂ ਨੂੰ ਹੋ ਜਾਏਗਾ। ਘਬਰਾਉਣ ਦੀ ਗੱਲ ਕੋਈ ਨਹੀਂ, ਸੱਚ ਕਦੇ ਨਹੀਂ ਲੁਕਿਆ, ਸੱਚ ਨੇ ਅੱਪੜ ਹੀ ਜਾਣਾ ਹੁੰਦਾ। ਜੇ ਅਸੀਂ ਝੂਠ ਮਾਰਦੇ ਹਾਂ ਤਾਂ ਇਹਨੂੰ ਕਿਸੇ ਨਾ ਕਿਸੇ ਦਿਨ ਇਹਦੀ ਨਾਕਾਮੀ ਹੋਣੀ ਹੈ, ਅਤੇ ਜੇ ਸੱਚ ਬੋਲਦੇ ਹਾਂ ਤਾਂ ਫਿਰ ਇਨਸ਼ਾਅੱਲਾ ਨਾਕਾਮੀ ਨਹੀਂ ਹੋਣੀ ਹੈ, ਤੋੜ ਤੱਕ ਕੱਪੜੇਗਾ। ਰਾਜਾ ਆਸਿਲ ਸਾਹਿਬ ਆਖਦੇ ਨੇ ਜੀ ਕਿ ਗਿੱਲ ਸਾਹਿਬ ਮੈਂ ਸਿੱਖ ਕਮਿਊਨਿਟੀ ਤੋਂ ਬਿਲੋਂਗ ਕਰਦਾ ਅਤੇ ਇੱਥੇ ਗੁਰਦੁਆਰੇ ਸਾਹਿਬ ਦੇ ਵਿੱਚ ਸੰਡੇ ਸਕੂਲ ਵੀ ਹੈ। ਇਹ ਰਾਜ ਜੱਸੀ, ਰਾਜਾ ਆਸੀ ਮੈਂ ਕਹਿ ਦਿੱਤਾ ਜੀ, ਮਾਜ਼ਰਤ, ਰਾਜ ਜੱਸੀ ਸਾਹਿਬ, ਉਹਨਾਂ ਨੇ ਕਿਹਾ ਘਰ ਦੇ ਵਿੱਚ ਅਸੀਂ ਬੱਚਿਆਂ ਦੇ ਨਾਲ ਜਿਹੜਾ ਜੀ ਉਹ ਪੰਜਾਬੀ ਬੋਲਦੇ ਹਾਂ ਅਤੇ ਪੰਜਾਬੀ ਦੀਆਂ ਫਿਲਮਾਂ ਵੀ ਬੜੀਆਂ ਸਾਰੀਆਂ ਬਿਹਤਰ ਨੇ ਅੱਜ ਕੱਲ੍ਹ, ਅਤੇ ਅੰਗਰੇਜ਼ੀ ਦੇ ਬਾਰੇ ਪਰੇਸ਼ਾਨ ਨਾ ਹੋਵੋ। ਅੰਗਰੇਜ਼ੀ ਬੱਚੇ ਜਦੋਂ ਸਕੂਲੇ ਜਾਂਦੇ ਨੇ ਅਤੇ ਬੱਚੇ ਉੱਥੇ ਅੰਗਰੇਜ਼ੀ ਸਿੱਖ ਹੀ ਲੈਂਦੇ ਨੇ। ਇਹ ਮੈਂ ਤੁਹਾਨੂੰ ਇੱਕ ਵਾਕਿਆ ਸੁਣਾਉਣਾ। ਜਦੋਂ ਮੈਂ ਅਮਰੀਕਾ ਦੇ ਵਿੱਚ ਆਪਣਾ ਪੋਸਟ ਡਾਕਟਰੇਟ ਦੀ ਟ੍ਰੇਨਿੰਗ ਲੈ ਰਿਹਾ ਸਾਂ, ਪੜ੍ਹ ਰਿਹਾ ਸਾਂ, ਅਤੇ ਉਸ ਵੇਲੇ ਮੇਰੇ ਇੱਕ ਦੋਸਤ ਦੀ ਵਾਲਦਾ ਜਿਹੜੀ ਇੱਕ ਸਕੂਲ ਦੇ ਵਿੱਚ ਪ੍ਰਿੰਸੀਪਲ ਸੀ ਅਤੇ ਨਾਲ ਉਹ ਪੜ੍ਹਾਉਂਦੀ ਸੀ ESL, ਇੰਗਲਿਸ਼ ਐਜ਼ ਅ ਸੈਕੰਡਰੀ ਲੈਂਗੁਏਜ। ਇਹਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੇ ਬੱਚਿਆਂ ਦੀ ਮਦਰ ਟੰਗ ਅੰਗਰੇਜ਼ੀ ਨਹੀਂ ਹੈ, ਉਹ ਬਾਹਰੋਂ ਆਏ ਨੇ, ਇਮੀਗਰੈਂਟਸ ਦੇ ਬੱਚੇ ਨੇ ਜਾਂ ਬਾਹਰੋਂ ਕਿਸੇ ਮੁਲਕ ਤੋਂ ਬੱਚੇ ਆਏ ਨੇ, ਤਾਂ ਉਹਨਾਂ ਨੂੰ ਫਿਰ ESL ਪੜ੍ਹਾਇਆ ਜਾਂਦਾ ਹੈ ਕਿਉਂਕਿ ਉਹਨਾਂ ਦੀ ਮਦਰ ਟੰਗ ਨਹੀਂ ਹੁੰਦੀ, ਤਾਂ ਉਹਨਾਂ ਨੂੰ ਅੰਗਰੇਜ਼ੀ ਇੱਕ ਸਬਜੈਕਟ ਦੇ ਤੌਰ 'ਤੇ ਅਮਰੀਕਾ ਦੇ ਸਕੂਲਾਂ 'ਚ ਪੜ੍ਹਾਇਆ ਜਾਂਦਾ। ਉਹਨਾਂ ਨੂੰ ਮੈਂ ਪੁੱਛਿਆ ਵੀ ਇਹ ਜਿਹੜੇ ਸਾਡੇ ਬੱਚੇ ਸਕੂਲਾਂ 'ਚ ਆਉਂਦੇ ਨੇ ਦੇਸੀਆਂ ਦੇ, ਪਾਕਿਸਤਾਨੀ, ਹਿੰਦੁਸਤਾਨੀ, ਬੰਗਲਾਦੇਸ਼ੀ, ਇਹਨਾਂ ਤੋਂ ਤੁਹਾਨੂੰ ਕਿਹੜਾ ਮਸਲਾ ਹੁੰਦਾ, ਇਹਨਾਂ ਦੀ ਅੱਛਾਈ ਕਿਹੜੀ ਹੈ ਅਤੇ ਇਹਨਾਂ ਦੀ ਚੈਲੰਜ ਕੀ ਹੈ? ਉਹਨਾਂ ਕਿਹਾ ਅੱਛਾਈ ਤਾਂ ਇੱਕ ਬੱਚੇ ਬੜੇ ਬਰਾਈਟ ਹੁੰਦੇ ਨੇ, ਅਤੇ ਉਹਨਾਂ ਕਿਹਾ ਜਿਹੜਾ ਕੰਮ ਖਰਾਬ ਹੈ ਉਹ ਹੈ ਕਿ ਤੁਸੀਂ ਘਰਾਂ ਦੇ ਵਿੱਚ ਇਹਨਾਂ ਨਾਲ ਅੰਗਰੇਜ਼ੀ ਬੋਲਦੇ ਹੋ ਜਿਹਦੇ ਨਾਲ ਸਾਡਾ ਕੰਮ ਮੁਸ਼ਕਿਲ ਕਰ ਦਿੰਦੇ ਹੋ। ਮੈਂ ਉਹਨਾਂ ਨੂੰ ਕਿਹਾ ਇਹ ਤੁਸੀਂ ਕਿਹੜੀ ਗੱਲ ਕੀਤੀ ਜੀ? ਜੇ ਘਰ ਉਹਨਾਂ ਨਾਲ ਅੰਗਰੇਜ਼ੀ ਬੋਲਦੇ ਤਾਂ ਉਹਦੇ ਨਾਲ ਤਾਂ ਤੁਹਾਡਾ ਕੰਮ ਆਸਾਨ ਹੋਏਗਾ, ਤੁਹਾਨੂੰ ਅੰਗਰੇਜ਼ੀ ਪੜ੍ਹਾਉਣੀ ਸੌਖੀ ਹੋਏਗੀ। ਉਹਨਾਂ ਕਿਹਾ ਮੁਸੀਬਤ ਇਹ ਹੈ ਵੀ ਬੱਚਾ ਤਾਂ ਸਾਡੇ ਕੋਲ ਆਉਂਦਾ, ਉਹਨੂੰ ਤਾਂ ਪੜ੍ਹਾ ਲਈਦਾ ਹੈ, ਉਹ ਝੂਠੋ ਤੁਹਾਨੂੰ ਕਿਵੇਂ ਪੜ੍ਹਾਈਏ? ਤੁਹਾਡੀ ਜਿਹੜੀ ਅੰਗਰੇਜ਼ੀ ਗਲਤ ਹੈ ਉਹਦਾ ਕੀ ਕਰੀਏ? ਝੂਠੋ ਮੈਂ ਉਂਝ ਹੀ ਆਖ ਦਿੱਤਾ, ਉਹਨਾਂ ਨਹੀਂ ਸੀ ਆਖਿਆ। ਉਹਨਾਂ ਆਖਿਆ ਵੀ ਜਿਹੜੀ ਤੁਹਾਡੀ ਅੰਗਰੇਜ਼ੀ ਗਲਤ ਹੈ ਹੁਣ ਘਰ ਜਾ ਕੇ ਅਸੀਂ ਤੁਹਾਡੀ ਕਿਵੇਂ ਸਿੱਧੀ ਕਰੀਏ? ਮੈਂ ਕਿਹਾ ਜੀ ਇਹਦਾ ਕੀ ਮਤਲਬ? ਉਹਨਾਂ ਆਖਿਆ ਜ਼ਾਹਿਰ ਹੈ ਤੁਹਾਡੀ, ਕਿਉਂਕਿ ਇਹ ਮਦਰ ਟੰਗ ਨਹੀਂ ਹੈਗੀ, ਤੁਹਾਡੀ ਇਹ ਮਾਦਰੀ ਜ਼ੁਬਾਨ ਨਹੀਂ ਹੈਗੀ, ਤੁਹਾਡਾ ਤਲੱਫਜ਼ ਵੀ ਠੀਕ ਨਹੀਂ ਹੈ ਅਤੇ ਤੁਹਾਡੀ ਗ੍ਰਾਮਰ ਵੀ ਓਨੀ ਠੀਕ ਨਹੀਂ ਹੈ, ਤੁਹਾਡੇ ਬਾਕੀ ਮਾਮਲਾਤ ਵੀ ਠੀਕ ਨਹੀਂ। ਤੁਸੀਂ ਬੱਚੇ ਨੂੰ ਪਹਿਲਾਂ ਗਲਤ ਅੰਗਰੇਜ਼ੀ ਤੁਸੀਂ ਸਿਖਾਉਂਦੇ ਹੋ ਘਰ, ਫਿਰ ਸਾਡੇ ਕੋਲ ਆਉਂਦਾ, ਫਿਰ ਅਸੀਂ ਉਹਨੂੰ ਸਹੀ ਸਿਖਾਉਂਦੇ, ਫਿਰ ਉਹ ਵਿਚਾਰਾ ਕਨਫਿਊਜ਼ ਹੁੰਦਾ ਵੀ ਇਹ 'ਚੋਂ ਸਹੀ ਕਿਹੜੀ ਅਤੇ ਗਲਤ ਕਿਹੜੀ ਹੈ। ਤਾਂ ਉਹਨਾਂ ਆਖਿਆ ਜੇ ਤੁਸੀਂ ਸਾਡੇ 'ਤੇ ਇੱਕੋ ਹੀ ਮਿਹਰਬਾਨੀ ਕਰ ਦਿਆ ਕਰੋ ਨਾ ਵੀ ਆਪਣੇ ਜਵਾਕਾਂ ਦੇ ਨਾਲ ਘਰ ਦੇ ਵਿੱਚ ਉਹ ਜ਼ੁਬਾਨ ਬੋਲੋ ਜਿਹੜੀ ਤੁਹਾਡੀ ਮਦਰ ਟੰਗ ਹੈ, ਤੁਹਾਡੀ ਹੈ, ਜਿਹ 'ਤੇ ਤੁਹਾਨੂੰ ਅਬੂਰ ਹੈ, ਅਤੇ ਅੰਗਰੇਜ਼ੀ ਸਾਡੇ ਵਾਸਤੇ ਛੱਡ ਦਿਓ ਸਕੂਲੇ, ਅਸੀਂ ਉਹਨਾਂ ਨੂੰ ਆਪੇ ਸਿਖਾ ਲੈਣੀ। ਇਹ ਤੁਹਾਡੀ ਗੱਲ ਠੀਕ ਹੈ ਜੀ, ਜਿਹੜੀ ਤੁਸੀਂ ਗੱਲ ਕੀਤੀ ਹਕੀਕਤ ਇੰਝ ਹੀ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਜ਼ੁਲਫਕਾਰ ਅਲੀ ਸਾਹਿਬ ਆਖਦੇ ਨੇ ਕਿ अरशद शरीफ शहीद के बारे कि खुद तो कब्र में दफन हो गया पर तोशा खाना में पूरी PDM को नंगा कर गया। दुआ है अल्लाह सुब्हानो ताला अपने फजलो करम से अरशद शरीफ शहीद को जन्नतुल फिरदौस में आला मकाम अता फरमाए। कोई शक नहीं जी, साढ़े भरा दियाँ अल्लाह उत्थे इज़्ज़त और आसानियाँ और उत्थे भी वो महवे कोई ना कोई काम होना, अपने रब दे कोल भी कुछ ना कुछ चंगा ही करन दिया होना। अच्छा जी, अगली इंजीनियर नवीद साहब कहते हैं कि आपसे गुजारिश है कि अगर पंजाब में पंजाबी आम करनी है तो शुरुआत आप सियासतदानों से करनी पड़नी है क्योंकि आपकी प्रेस कॉन्फ्रेंस पूरा पाकिस्तान सुनता है। बर्गर क्लास को तकलीफ तो होएगी लेकिन थोड़ा प्रैशर लवोगे तो मामला ठीक हो जाएंगे। उन्होंने कहा बिल्कुल इंज ही जिवें शुरू तुसीं पंजाबी वीलॉग करन लगे सो तो सारिਆਂ ਤੁਹਾਨੂੰ मना किया सी लेकिन हुण हर कोई खुशी ना सुनदा। कित्थों सुनदा जी? चौधरी निज़ामुद्दीन इस तो बड़ा तपिया जे इसे वीलॉग तो। ਇਹ ਗੱਲ ਤੁਹਾਡੀ ਠੀਕ ਹੈ, ਜਦੋਂ ਗੱਲਬਾਤ ਕਰਾਂਗੇ ਮਸਲਨ ਤੁਸੀਂ ਹੈਰਾਨ ਹੋਵੋਗੇ ਕਿ ਇੱਕ ਵਾਰ ਮੈਂ ਆਪਣੀ ਪ੍ਰੈਸ ਕਾਨਫਰੰਸ ਕਰ ਰਿਹਾ ਸਾਂ ਅਤੇ PTV ਵਾਲਿਆਂ ਨੇ ਉਸ ਪ੍ਰੈਸ ਕਾਨਫਰੰਸ ਨੂੰ ਦਰਮਿਆਨ 'ਚੋਂ 4-5 ਮਿੰਟ ਜਿਹੜਾ ਡੱਕ ਦਿੱਤੀ ਅਤੇ ਫਿਰ ਉਹ ਵਾਪਸ ਆ ਗਈ। ਨੋਰਮਲੀ ਜਦੋਂ ਤੁਹਾਨੂੰ ਪਤਾ ਚੈਨਲ ਕੱਟ ਦੇਵੇ ਤੁਹਾਡੀ ਪ੍ਰੈਸ ਕਾਨਫਰੰਸ 2 ਮਿੰਟ 4 ਮਿੰਟ ਵਿਖਾ ਕੇ ਕੱਟ ਕੇ ਤੋਂ ਆਪਣੇ ਪ੍ਰੋਗਰਾਮਾਂ 'ਤੇ ਚਲੇ ਜਾਂਦੇ ਨੇ, ਉਹਦੀ ਸਮਝ ਆਉਂਦੀ। ਮੈਂ PTV ਵਾਲੇ ਨੂੰ ਪੁੱਛਿਆ ਦੋਸਤ ਨੂੰ, ਮੈਂ ਕਿਹਾ ਵੀ ਭਾਈ ਤੂੰ ਮੇਰੀ ਪ੍ਰੈਸ ਕਾਨਫਰੰਸ ਵਿਖਾ ਰਹੇ ਸੋ, ਉਦੋਂ ਸਾਡੀ ਹਕੂਮਤ ਸੀ, ਫਿਰ ਤੁਸੀਂ ਵਿੱਚੋਂ ਕੱਟੀ, ਸਮਝ ਆ ਗਈ ਤੁਹਾਡਾ ਕੋਈ ਹੋਰ ਜ਼ਰੂਰੀ ਪ੍ਰੋਗਰਾਮ ਹੋਏਗਾ, ਫਿਰ ਤੁਸੀਂ ਵਾਪਸ ਆਏ, ਇਹ ਥੋੜ੍ਹੀ ਦੇਰ ਕਿਉਂ ਕੱਟੀ? ਉਹਨੇ ਜਿਹੜਾ ਜਵਾਬ ਦਿੱਤਾ ਮੈਂ ਹੈਰਾਨ ਹੋ ਗਿਆ। ਉਹਨੇ ਕਿਹਾ ਸਰ ਨੈਸ਼ਨਲ TV ਸੀ ਨਾ ਅਤੇ ਤੁਸੀਂ ਵਿੱਚ ਪੰਜਾਬੀ ਦੇ ਫਿਕਰੇ ਬੋਲਣ ਡਏ ਸੋ ਅਤੇ ਇਸ ਲਈ ਫਿਰ ਤੁਸੀਂ ਪੰਜਾਬੀ ਸ਼ੁਰੂ ਹੋ ਗਏ ਸੋ, ਤਾਂ ਮੈਂ ਇਸ ਲਈ ਕੱਟ ਦਿੱਤੀ। ਅਤੇ ਇਹ ਹਾਲਾਤ ਨੇ ਅਤੇ ਜ਼ਾਹਿਰ ਹੈ ਪਸ਼ਤੋ ਨਾਲ ਵੀ ਸ਼ਾਇਦ ਇੰਝ ਹੀ ਕਰਦੇ ਹੋਣਗੇ, ਸਿੰਧੀ ਨਾਲ ਵੀ, ਬਲੋਚੀ ਨਾਲ ਵੀ, ਮੈਨੂੰ ਨਹੀਂ ਪਤਾ, ਮੇਰੇ ਨਾਲ ਤਾਂ ਹੋਈ ਸੀ ਅਤੇ ਮੈਂ ਤੁਹਾਨੂੰ ਦੱਸੀ।
तो अच्छा जी, अगली खबर ये है कि गिल साहब, अब हुकूमत ने ऐलान किया है कि ओवरसीज़ पाकिस्तानी जिन्हों ने असाइलम लिया, सियासी पनाह ली, जिहदी कि बड़ी वड्डी तादाद है, मैं तुहानूं हुणे दस के हटिया, उन्होंने पासपोर्ट रिन्यू नहीं करने। ਇਹਦੇ ਨਾਲ ਇਹਨਾਂ ਦੇ ਖਿਲਾਫ ਨਫ਼ਰਤ ਹੋਰ ਵਧੇਗੀ ਔਰ ਦਬਾਅ ਵੀ ਪਏਗਾ। ਜ਼ਾਹਿਰ ਹੈ ਇਹ ਲੱਗਦਾ ਬੁਖਲਾ ਗਏ ਨੇ ਅਤੇ ਇਹਨਾਂ ਦਾ ਹਰ ਕੰਮ ਇਹਨਾਂ ਕੋਲ ਉਲਟਾ ਹੋ ਰਿਹਾ, ਇਹਦੇ 'ਚ ਕੋਈ ਸ਼ੱਕ ਨਹੀਂ। ਜਿਹੜਾ ਕੰਮ ਇਹ ਕਰਨ ਡਏ ਨੇ, ਜਿਹੜੇ ਕੰਮ ਨੂੰ ਹੱਥ ਪਾਉਣ ਡਏ ਨੇ, ਉੱਥੇ ਨਾਕਾਮ ਹੋਣ ਡਏ ਨੇ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਜੀ ਬੀਜਿੰਗ ਏਅਰਪੋਰਟ 'ਤੇ ਉਹਨਾਂ ਆਖਿਆ ਜੀ ਮੈਂ ਵਟਸਐਪ ਔਰ ਫੇਸਬੁੱਕ ਨਹੀਂ ਸੀ ਚੱਲ ਰਿਹਾ, ਵਾਈਫਾਈ ਦੇ ਸਿਗਨਲ ਹੈ ਸਨ। ਮੈਂ ਇੱਕ ਚਾਈਨੀਜ਼ ਸੱਜਣ ਨਾਲ ਉੱਥੇ ਗੱਲ ਕੀਤੀ ਏਅਰਪੋਰਟ ਦੇ ਉੱਤੇ, ਉਹਨੇ ਉਸੇ ਹੀ ਵਾਈਫਾਈ ਦੇ ਉੱਤੋਂ ਮੈਨੂੰ VPN ਡਾਊਨਲੋਡ ਕਰਕੇ ਦਿੱਤਾ ਅਤੇ ਉਸ ਤੋਂ ਬਾਅਦ ਮੇਰੀ ਜਿਹੜੀ ਵਟਸਐਪ ਵੀ ਭੱਜਣ ਲੱਗ ਪਈ, ਫੇਸਬੁੱਕ ਵੀ, ਹਰ ਸ਼ੈ ਚੱਲੀ। ਉਹ ਦੱਸਣ ਦਾ ਉਹਨਾਂ ਦਾ ਮਤਲਬ ਹੈ ਵੀ ਹੱਲ ਕੋਈ ਨਾ ਕੋਈ ਕੱਢ ਲਾਂਗੇ, ਇਹ ਜਿਹੜਾ ਫਾਇਰਵਾਲ ਹੈ ਨਾ, ਇਹਦਾ ਹੱਲ ਕੱਢਣਾ ਪੈਣਾ, ਇਹਦਾ ਕੱਢ ਲਾਂਗੇ। ਇਹ VPN ਜ਼ਰਾ ਸਿੱਧੇ ਕਰੋ, ਇਹਨਾਂ ਦੇ ਉੱਤੇ ਹੱਥ ਸਾਫ਼ ਕਰੋ ਅਤੇ ਮੈਨੂੰ ਦਿਓ ਇਜਾਜ਼ਤ। ਰੱਬ ਰਾਖਾ।